हाँ जी दोस्तों, 37वीं ਆਸਟ੍ਰੇਲੀਅਨ ਸਿੱਖ ਖੇਡਾਂ अंतिम ਪੜਾਅ ਵੱਲ ਪਹੁੰਚ ਰਹੀਆਂ ਆ। ਤੀਸਰਾ ਦਿਨ ਚੱਲ ਰਿਹਾ ਹੈ ਤੇ ਇਸ ਵਕਤ ਮੇਰੇ ਨਾਲ ਐਡੀਲੇਡ ਵਾਲੇ ਵੀਰ, ਰਾਇਲ 골ਡ ਆਟਾ ਵਾਲੇ ਵੀਰ ਖੜੇ ਆ। ਇਹਨਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਕ ਹਰ ਰੋਜ਼ ਫ੍ਰੀ ਟੀਵੀ ਕੱਢ ਰਹੇ ਆ ਆਮ ਸੰਗਤ ਲਈ। ਆਮ ਸੰਗਤ ਕੂਪਨ ਪਾਉਂਦੀ ਆ ਤੇ 65 ਇੰਚੀ ਟੀਵੀ ਰੋਜ਼ ਇੱਕ ਫ੍ਰੀ ਸੰਗਤ ਨੂੰ ਦਿੱਤਾ ਜਾਂਦਾ, ਜਿਹਦਾ ਵੀ ਕੂਪਨ ਨਿਕਲਦਾ। ਆਓ ਵੀਰ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਚਾਲ ਜੀ? ਬਸ ਵਧੀਆ ਬਾਈ ਜੀ, ਠੀਕ ਠਾਕ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਐਡੀਲੇਡ ਤੋਂ ਆਏ ਹੋ ਨਾ, ਤੇ ਥੋੜ੍ਹਾ ਜਿਹਾ ਮੈਨੂੰ ਆਪਣੇ ਬਿਜ਼ਨਸ ਬਾਰੇ ਦੱਸੋ ਕਿ ਰਾਇਲ 골ਡ ਦਾ ਜ਼ਿਆਦਾ ਤੁਹਾਡਾ ਆਟੇ ਦਾ ਬਿਜ਼ਨਸ ਆ, ਉਹਦੇ ਨਾਲ ਹੋਰ ਕੀ ਕੁਝ ਕਰਦੇ ਹੋ? ਭਾਈ ਮੇਰਾ ਨਾਮ ਪ੍ਰਿਤਪਾਲ ਸਿੰਘ ਅਮਰ ਹੈ ਤੇ ਸਾਡੀ ਕੰਪਨੀ ਦਾ ਨਾਮ ਹੈ ਸੈਮ ਮਿਲਸ ਰਾਇਲ 골ਡ ਚੱਕੀ ਆਟਾ। ਇਹ ਐਡੀਲੇਡ ਦੇ ਵਿੱਚ ਵਰਜੀਨੀਆ 'ਚ ਸਾਡਾ ਪਲਾਂਟ ਹੈ ਜੀ, ਤੇ ਲੋਕਲ ਗ੍ਰੇਨ ਤੋਂ ਅਸੀਂ ਸਾਰਾ ਆਟਾ ਬਣਾਉਂਦੇ ਆ। ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਚੱਕੀ ਆਟਾ ਹੈਗਾ, ਮਲਟੀਗ੍ਰੇਨ ਹੈ, ਗਲੂਟਨ ਫ੍ਰੀ ਆਟਾ ਹੈ, ਬੇਸਣ ਆਪਣਾ ਆ ਗਿਆ, ਲੱਡੂ ਬੇਸਣ ਆ ਗਿਆ, ਜਵਾਰ ਆਟਾ, ਮੂੰਗ ਆਟਾ, ਕਾਲੇ ਚਨੇ ਦਾ ਬੇਸਣ, ਇਹ ਸਾਰਾ ਅਸੀਂ ਲੋਕਲ ਬਣਾਉਂਦੇ ਆ। ਬਾਹਰੋਂ ਕਿਤੋਂ ਨਹੀਂ ਮਤਲਬ ਮੰਗਾਉਂਦੇ, ਇੰਪੋਰਟ ਆਸਟ੍ਰੇਲੀਅਨ ਗ੍ਰੇਨ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਬਣਾਉਂਦੇ ਆ ਜੀ ਸਾਰਾ ਇਹ, ਤੇ ਆਲ ਓਵਰ ਆਸਟ੍ਰੇਲੀਆ 'ਚ ਜੀ ਡਿਸਟਰੀਬਿਊਟ ਕਰਦੇ ਆ। ਉਹਦੇ ਵਿੱਚ ਕੁਈਨਸਲੈਂਡ ਆ ਗਿਆ, ਸਾਡਾ ਪਰਥ ਆ ਗਿਆ, ਸਾਰਾ ਸਿਡਨੀ, ਮੈਲਬਰਨ ਤੇ ਐਡੀਲੇਡ ਤੇ ਮੈਲਬਰਨ 'ਚ ਸਾਡੇ ਆਪਣੇ ਵੇਅਰ ਹਾਊਸਿਸ ਨੇ ਜੀ। ਤੇ ਇਹ ਤੁਹਾਡਾ ਆਸਟ੍ਰੇਲੀਅਨ ਬੇਸਡ ਬਿਜ਼ਨਸ ਆ। ਕਿੰਨਾ ਚਿਰ ਹੋ ਗਿਆ ਇਸ ਬਿਜ਼ਨਸ ਨੂੰ ਸਟਾਰਟ ਕੀਤੇ ਹੋਏ ਨੂੰ? ਭਾਈ ਅਸੀਂ 2016 'ਚ ਸ਼ੁਰੂ ਕੀਤਾ ਸੀ ਜੀ, ਇਹ ਸਿਰਫ 2 ਬੰਦਿਆਂ ਨੇ, ਤੇ ਅੱਜ ਦੀ ਡੇਟ 'ਚ ਸਾਡੇ ਕੋਲ 20-25 ਬੰਦਿਆਂ ਦੀ ਆਪਣੀ ਟੀਮ ਹੈ, ਜਿਹਦੇ ਵਿੱਚ ਮਨਪ੍ਰੀਤ ਹੈ ਮੈਨੇਜਰ ਸਾਡੇ ਜੀ, ਵਿਜੇ ਕੁਮਾਰ ਹੈ ਸਾਡੇ ਐਡੀਲੇਡ ਦੇ ਵਿੱਚ ਨੇ, ਤੇ ਜਸਪਾਲ ਜੀ ਨੇ, ਹੋਰ ਬਾਕੀ ਟੀਮ ਸਾਰੀ ਬਸ ਅੱਜ ਕੂਪਨ ਵੰਡ ਰਹੀ ਹੈ। ਅੱਛਾ, ਕੂਪਨਾਂ ਬਾਰੇ ਮੈਨੂੰ ਦੱਸੋ ਕਿ ਤੁਸੀਂ ਹਰ ਰੋਜ਼ ਇੱਕ 65 ਇੰਚੀ ਟੀਵੀ ਜਿਹੜਾ ਆ ਉਹ ਸੰਗਤ ਦੇ ਵਿੱਚ ਲੱਕੀ ਡਰਾਅ ਕੱਢਦੇ ਹੋ ਹਨਾ, ਤੇ ਇੱਕ ਸੰਗਤ ਨੂੰ ਟੀਵੀ ਦਿੱਤਾ ਜਾਂਦਾ ਆ। ਇਹ ਆਈਡੀਆ ਤੁਹਾਨੂੰ ਕਿਵੇਂ ਆਇਆ, ਮਤਲਬ ਕਿ ਤੁਸੀਂ ਇਦਾਂ ਆਪਣੀ ਇੱਕ ਤਰ੍ਹਾਂ ਦੀ ਪ੍ਰਮੋਸ਼ਨ ਟੈਕਟਿਕਸ ਹੈ, ਇਹ ਕੀ ਹੈ ਜੀ? ਭਾਜੀ ਆਈਡੀਆ ਤਾਂ ਵੈਸੇ ਹੀ ਬੈਠੇ ਜਿੱਦਾਂ ਮਤਲਬ ਗੱਲਬਾਤ ਹੋਈ, ਮਤਲਬ ਇਹਨਾਂ ਨੇ ਗੱਲਬਾਤ ਕੀਤੀ ਆਪਸ 'ਚ, ਅਸੀਂ ਜਿੱਦਾਂ ਵੀ ਕਿਸ ਤਰ੍ਹਾਂ ਪ੍ਰਮੋਟ ਕਰ ਸਕਦੇ ਹਾਂ ਲੋਕਾਂ ਨੂੰ, ਵੱਧ ਤੋਂ ਵੱਧ ਅਸੀਂ ਆਪਣਾ ਪ੍ਰੋਡਕਟ ਦਿਖਾ ਸਕੀਏ। ਐਟਲੀਸਟ ਉਹ ਜਾ ਕੇ ਦੇਖਣ ਵੀ ਹਾਂ ਕਿ ਕੋਈ ਜਿੱਦਾਂ ਮਤਲਬ ਜਿਹੜੇ ਬੰਦੇ ਨੇ ਨਹੀਂ ਯੂਜ਼ ਕੀਤਾ ਐਟਲੀਸਟ, ਤੇ ਉਹ ਇੱਕ ਵਾਰ ਯੂਜ਼ ਕਰੇ, ਉਹਨੂੰ ਥੋੜ੍ਹਾ ਆਪਣਾਪਨ ਮਹਿਸੂਸ ਹੋਵੇ। ਉਹ ਤਾਂ ਹੀ ਹੁੰਦਾ ਜੇ ਤੁਸੀਂ ਇੱਕ ਚੀਜ਼ ਨੂੰ ਦੇਖ ਲਿਆ, ਉਹਨੂੰ ਸਮਝ ਲਿਆ। ਅਸੀਂ ਹੁਣ ਲੋਕਾਂ ਨੂੰ ਸਾਰੇ ਜਿਹੜੇ ਵੀ ਆਉਂਦੇ ਨੇ, ਈਵਨ ਅਸੀਂ ਸਿਰਫ ਕੂਪਨ ਨਹੀਂ ਕੱਢਦੇ ਪਏ ਉਹਨਾਂ ਨੂੰ ਅਸੀਂ ਸਮਝਾਉਂਦੇ ਪਏ ਹਾਂ ਵੀ ਅਸੀਂ ਲੋਕਲ ਬਣਾ ਰਹੇ ਹਾਂ, ਅਸੀਂ ਇਹ ਚੀਜ਼ਾਂ, ਇਹ ਪ੍ਰੋਡਕਟ ਨੇ, ਇਹ ਅਸੀਂ ਬਾਹਰੋਂ ਮੰਗਾ ਰਹੇ। ਜਿੱਦਾਂ ਹੁਣ ਮੋਰ ਦੈਨ 800 ਪ੍ਰੋਡਕਟ ਨੇ ਜਿਹੜੇ ਅਸੀਂ ਗਰੋਸਰੀ ਨੇ ਇੰਡੀਆ ਤੋਂ ਜਾਂ ਹੋਰ ਕੰਟਰੀਜ਼ ਤੋਂ ਮਸਾਲੇ ਮਸੂਲੇ ਸਾਰੇ ਇੰਪੋਰਟ ਕਰਕੇ ਇੱਥੇ ਪੈਕ ਕਰਦੇ ਹਾਂ, ਕੁਝ ਪੈਕਡ ਮੰਗਾਉਂਦੇ ਆ, ਤੇ ਆਲ ਓਵਰ ਆਸਟ੍ਰੇਲੀਆ ਇੱਥੇ ਆਪਣੀ ਇੰਡੀਅਨ ਗਰੋਸਰੀਜ਼ ਦੇ ਵਿੱਚ ਡਿਸਟਰੀਬਿਊਟ ਕਰਦੇ ਆ ਜੀ। ਬਿਲਕੁਲ। ਸੋ ਦੋਸਤੋ, ਬਹੁਤ ਖੁਸ਼ੀ ਹੁੰਦੀ ਆ ਜਦੋਂ ਸਾਡੇ ਪੰਜਾਬੀ ਵੀਰ ਇਹਨਾਂ ਦੇਸ਼ਾਂ 'ਚ ਆ ਕੇ, ਚਾਹੇ ਉਹ ਸਟੂਡੈਂਟ ਵੀਜ਼ੇ 'ਤੇ ਆਏ ਜਾਂ ਉਸ ਤੋਂ ਬਾਅਦ ਮਿਹਨਤਾਂ ਕਰਕੇ ਆਪਣੇ ਬਿਜ਼ਨਸ ਖੜੇ ਕਰਦੇ ਆ ਤੇ ਇਸ ਲੈਵਲ ਤੱਕ ਪਹੁੰਚਦੇ ਆ। ਸੋ ਅੱਜ ਸਾਡੇ ਵੀਰ ਰਾਇਲ 골ਡ ਵਾਲੇ ਜਿਹੜੇ ਆ ਐਡੀਲੇਡ ਤੋਂ ਆਏ ਹੋਏ ਆ, ਤੇ ਇਹਨਾਂ ਦੀ ਡਿਸਟਰੀਬਿਊਸ਼ਨ ਹੁਣ ਮੈਨੂੰ ਲੱਗਦਾ ਕਿ ਆਸਟ੍ਰੇਲੀਆ ਦੇ ਹਰ ਸ਼ਹਿਰ ਤੱਕ ਪਹੁੰਚ ਚੁੱਕੀ ਆ। ਸੋ ਤੁਸੀਂ ਬਾਈ ਜੀ ਇੰਡਸਟਰੀ ਵੱਲੋਂ ਸਾਨੂੰ ਸ਼ੁਭ ਕਾਮਨਾਵਾਂ ਕਿ ਤੁਸੀਂ ਇੱਦਾਂ ਹੀ ਤਰੱਕੀ ਕਰੋ, ਤੁਹਾਡਾ ਜਿਹੜਾ ਬਿਜ਼ਨਸ ਹੈ ਇੱਦਾਂ ਹੀ ਵਧੇ ਫੁੱਲੇ। ਥੈਂਕ ਯੂ ਸੋ ਮਚ। ਥੈਂਕ ਯੂ ਭਾਈ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਤੁਹਾਡੇ ਇੰਡੋਜ਼ ਵਾਲਿਆਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਥੈਂਕ ਯੂ। ਤੁਹਾਡਾ ਵੀ ਬਿਜ਼ਨਸ ਵਧੀਆ ਗਰੋ ਕਰੇ, ਤੇ ਤੁਸੀਂ ਵੀ ਲੋਕਾਂ ਦੀ ਚੰਗੀ ਸੇਵਾ ਕਰਦੇ ਪਏ ਹੋ, ਬਹੁਤ ਥੈਂਕ ਯੂ ਭਾਈ ਤੁਹਾਡਾ। ਮਿਹਰਬਾਨੀ ਭਾਈ ਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ।